बेलियो सामने हौदी के उत्ते पई हुई काली स्वाह तुहानूं नज़र आउंदी होगी। राती सड़िया इत्थे बंदा सड़िया सड़ के मर गया। बंदे सन चोर तारां कट्टदे पए सी बिजली दियां। वेख सकते हो 3 तारां जिहड़ियां हौदी दे विचों थल्लों तुहानूं जा रहीआं ने। उन्हां विचों एक तार जिहड़ी आ कट्टी तुहानूं नज़र भी आउंदी होगी। ਇੱਥੇ ਉਹਨਾਂ ਦੀ ਜੁੱਤੀ ਵੀ ਪਈ ਸੀ ਔਰ ਪਲਾਸ ਕਟਰ ਜੋ ਵੀ ਸੀ ਉਹਨਾਂ ਕੋਲ ਸਮਾਨ ਉਹ ਵੀ ਇਹਦੇ ਵਿੱਚ ਫਸਿਆ ਹੋਇਆ ਸੀ। ਉਹ ਸਵੇਰੇ ਆ ਕੇ ਸ਼ਾਇਦ ਕੋਈ ਚੱਕ ਕੇ ਲੈ ਗਿਆ। ਤੇ ਬੰਦਾ ਜਦੋਂ ਬਿਜਲੀ ਨਾਲ ਲੱਗ ਕੇ ਸੜ ਗਿਆ ਮਰ ਗਿਆ, ਬਿਜਲੀ ਨੇ ਉਹਨੂੰ ਮਰੇ ਨੂੰ ਛੱਡਿਆ। ਉਸ ਟਾਈਮ ਉਹਦੇ ਨਾਲ ਦੇ ਬੰਦੇ ਉਹਨੂੰ ਚੁੱਕ ਕੇ ਲੈ ਗਏ ਨੇ ਇੱਥੋਂ। ਔਰ ਇੱਕ ਸੜੀ ਹੋਈ ਲਾਸ਼ ਬੁਚਿਆਣੇ ਦੇ ਕੋਲੋਂ ਲੱਭੀ ਆ ਪੁਲਿਸ ਨੂੰ, ਤੇ ਪੁਲਿਸ ਉਹਦੇ ਵਿਰਸਾ ਦੀ ਤਲਾਸ਼ ਵੀ ਕਰਦੀ ਵੀ ਸੀ। ਔਰ ਸ਼ਾਇਦ ਉਹਦੇ ਵਿਰਸਾ ਦੀ ਤਲਾਸ਼ ਜਿਹੜੀ ਆ ਹੋ ਗਈ ਆ। ਔਰ ਲੋਕਾਂ ਦਾ ਇਹ ਕਹਿਣਾ ਕਿ ਇਹ ਉਹੀ ਚੋਰ ਨੇ, ਜਿਹੜੇ ਉਹੀ ਬੰਦਾ ਸੜਿਆ ਹੋਇਆ ਵੇ ਜਿਹੜੇ ਇੱਥੇ ਚੋਰੀ ਕਰਦੇ ਸੀ, ਤਾਰਾਂ ਕੱਟਦੇ ਸੀ। ਔਰ ਇੱਥੋਂ ਮਰਨ ਤੋਂ ਬਾਅਦ ਉਹਨੂੰ ਚੱਕ ਕੇ ਇੱਥੋਂ ਨਾਲ ਦੇ ਲੈ ਗਏ, ਲਿਜਾ ਕੇ ਥਾਣੇ ਬੁਚਾਣੇ ਦੇ ਕੋਲ ਇਹਨਾਂ ਨੇ ਸੁੱਟ ਦਿੱਤਾ। ਸੋ ਇਹ ਜਿਹੜੀ ਮੋਟਰਵੇ ਨਾ ਦੋਸਤੋ, ਮੋਟਰਵੇ ਦੇ ਥੱਲਿਓਂ ਤਾਰਾਂ ਉਹਨਾਂ ਨੂੰ ਟੱਪਦੀਆਂ ਪਈਆਂ ਨੇ। ਲਾਹੌਰ ਤੋਂ ਕਰਾਚੀ ਜਾਂਦੀ ਮੋਟਰਵੇ ਹੈ। ਔਰ ਇਹ ਮੈਂ ਜੜ੍ਹਾਂ ਵਾਲਾ ਇੰਟਰਚੇਂਜ ਦੇ ਕੋਲ ਖਲੋਤਾ, ਪਰਾਂ ਸਾਡਾ ਪਿੰਡ ਹੈ। ਆ ਪੁਲ ਦੇ ਨਾਲ ਹੀ ਪਰਲੇ ਪਾਸੇ ਸਾਡਾ ਪਿੰਡ ਆ, ਆਬਾਦੀ ਸ਼ੁਰੂ ਹੋ ਜਾਂਦੀ ਆ। ਤੇ ਥੱਲਿਓਂ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਟਪਾਈਆਂ ਹੋਈਆਂ ਨੇ ਮੋਟਰਵੇ ਦਿਓ। ਇਹ ਖੰਭੇ ਗਾਂ ਢਾਰੀਆਂ ਨੂੰ ਟੂਬਲਾਂ ਨੂੰ ਜਾਂਦੀ ਹੈ ਬਿਜਲੀ, ਇੱਧਰ ਇਸ ਟੂਬਲ ਨੂੰ ਜਾਂਦੀ ਹੈ। ਤੇ ਨਾਲ ਹੀ ਸਾਡੇ ਪਿੰਡ ਦਾ ਜਿਹੜਾ ਹਾਈ ਸਕੂਲ ਆ, ਥੱਲੋਂ ਰੋਡ ਲੰਘਦਾ ਪਿਆ। ਰੋਡ ਜਿਹੜਾ ਰੋਡ ਹੈ ਇਹ ਆਪਣੇ ਪਿੰਡੋਂ ਆਉਂਦਾ ਪਿਆ ਤੇ ਮੋਟਰਵੇ ਦੇ ਥੱਲਿਓਂ ਲੰਘਦਾ ਪਿਆ। ਪੁਲ ਤੁਸੀਂ ਵੇਖ ਸਕਦੇ ਹੋ। ਤਾਂ ਦਿਨ ਰਾਤ ਇਹ ਰੋਡ ਚੱਲਦਾ, ਟ੍ਰੈਫਿਕ ਹੁੰਦੀ ਆ। ਤੇ ਕੱਲ੍ਹ ਅਫਤਾਰੀ ਤੋਂ ਬਾਅਦ ਨਾ ਮੁੰਡੇ ਆਪਣੇ ਇੱਥੇ ਆਏ ਨੇ ਵੇਖਣ ਵਾਸਤੇ। ਕਿ ਨਿਆਣਿਆਂ ਨੂੰ ਇੱਕ ਸਸਪੈਂਸ ਹੁੰਦਾ ਨਾ ਵੇਖਣ ਵਾਸਤੇ, ਵੀ ਚੋਰਾਂ ਦੀ ਜੁੱਤੀ ਵੀ ਉੱਥੇ ਪਈ ਹੋਈ ਹੈ ਤੇ ਉਹਨਾਂ ਦਾ ਜਿਹੜਾ ਪਲਾਸ ਕਟਰ ਜੋ ਵੀ ਤਾਰਾਂ ਨੂੰ ਉਹਨਾਂ ਨੇ ਪਾਇਆ ਸੀ ਉਹ ਵੀ ਉੱਥੇ ਪਿਆ ਹੋਇਆ। ਤੇ ਵੇਖ ਕੇ ਆਉਂਦੇ ਆ। ਤੇ ਜਦੋਂ ਐਨ ਅਫਤਾਰੀ ਤੋਂ ਬਾਅਦ ਯਾਨੀ ਕਿ 7:30 ਦਾ ਟਾਈਮ ਲਾ ਲਓ, 7:45 ਦਾ ਟਾਈਮ ਲਾ ਲਓ। ਤੇ ਜਿਸ ਸਮੇਂ ਉਹ ਇੱਥੇ ਪੁਲ ਦੇ ਕੋਲ ਆਏ ਨੇ ਤੇ ਥੱਲੇ ਆਏ ਨੇ, ਤੇ ਤੁਸੀਂ ਵੇਖਦੇ ਪਏ ਨਾਲ ਹੀ ਪਰ ਪਿੰਡ ਵੀ ਆ, ਸਾਰਾ ਕੁਛ ਆਬਾਦੀ ਆ, ਢਾਰੀਆਂ ਨੇ, ਸਕੂਲ ਆ। ਤਾਂ ਰੋਡ ਵੀ ਚੱਲਦਾ ਪਿਆ। 2 ਬੰਦੇ ਅੱਗੇ ਖੜੇ ਨੇ, 44 ਰਫਲਾਂ ਨੇ ਉਹਨਾਂ ਦੇ ਕੋਲ। ਔਰ ਉਹ ਡੱਕੀ ਜਾ ਰਹੇ ਨੇ। ਜਿਹੜਾ ਬੰਦਾ ਵੀ ਆਉਂਦਾ 25 ਤੋਂ 30 ਬੰਦੇ ਉਹਨਾਂ ਨੇ ਡੱਕੇ ਹੋਏ ਸੀ। ਉਧਰੋਂ ਸਜਰੀ ਇਹ ਵਾਰਦਾਤ ਹੋਈ, ਉਧਰੋਂ ਉਹ 2 ਬੰਦੇ ਹੈ ਨਾ। ਤਾਂ ਪੈਸੇ ਪੂਸੇ ਉਹਨਾਂ ਨੇ ਖੋਏ, ਮੋਬਾਈਲ ਉਹਨਾਂ ਨੇ ਨਹੀਂ ਖੋਏ। ਸੋ ਪਰਲੀ ਸਾਈਡ 'ਤੇ ਆਪਾਂ ਵੇਖਿਆ ਨਾ ਕਿ ਸਰਕਾਰੀ ਤਾਰਾਂ ਦੀ ਚੋਰੀ ਦੀ ਵਾਰਦਾਤ, ਕਿ ਇੱਕ ਵਾਰੀ ਚੋਰੀ ਬੰਦੇ ਕਰਕੇ ਲੈ ਗਿਆ ਸੀ, ਪਰ ਜਦੋਂ ਦੂਜੀ ਵਾਰੀ ਉਹ ਚੋਰੀ ਕਰਨ ਆਏ ਤੇ ਉਹ ਬੰਦਾ ਇੱਕ ਸੜ ਕੇ ਮਰ ਗਿਆ ਉਹਨਾਂ ਦੇ ਵਿੱਚੋਂ। ਬੁਰੇ ਕੰਮ ਦਾ ਬੁਰਾ ਨਤੀਜਾ। ਪਰ ਜਿਹੜੀ ਮੋਟਰਵੇ ਦੇ ਨਾਲ ਇਹ ਜਾਲੀ ਲੱਗੀ ਹੋਈ ਹੈ, ਇਹਨੂੰ ਵੀ ਲੋਕ ਪੱਟ ਰਹੇ ਨੇ, ਵੀ ਸਰਕਾਰੀ ਮਲਾਕ ਹੈ ਔਰ ਇਹਨੂੰ ਵੀ ਲੋਕ ਨੁਕਸਾਨ ਪਹੁੰਚਾ ਰਹੇ ਨੇ। ਇਹ ਜਾਲੀ ਤਾਂ ਇਸ ਤੋਂ ਲਾਈ ਹੁੰਦੀ ਹੈ ਵੀ ਮੋਟਰਵੇ ਦੇ ਉੱਤੇ ਰੋਡ 'ਤੇ ਕੋਈ ਕੁੱਤਾ ਬਿੱਲਾ ਜਾਨਵਰ ਜਾਂ ਬੰਦੇ ਨਾ ਚੜ੍ਹਨ ਆਸਾਨੀ ਦੇ ਨਾਲ। ਇਹ ਥੱਲੇ ਲੋਹੇ ਦੀ ਜਾਲੀ ਹੁੰਦੀ ਹੈ ਔਰ ਇਸ ਤੋਂ ਉੱਤੇ ਰੋਡ ਦੇ ਦੁਆਲੇ ਜਿਹੜੇ ਲਾਰੰਗ ਲਾਏ ਹੁੰਦੇ ਨੇ, ਗਾਡਰ ਜਾਂ ਲਾਏ ਹੁੰਦੇ ਨੇ ਲੋਹੇ ਦੇ, ਹੈ ਨਾ, ਸੇਫਟੀ ਵਾਸਤੇ, ਵੀ ਲੋਕ ਆਰਾਮ ਸਕੂਨ ਨਾਲ ਸਫ਼ਰ ਕਰ ਸਕਣ। ਔਰ ਇਹ ਮੋਟਰਵੇ 'ਤੇ ਵੀ ਸੇਫਟੀ ਨਹੀਂ ਰਹੀ। ਸੱਖਰ ਵਾਲੀ ਮੋਟਰਵੇ ਜਿਹੜੀ ਆ ਉਹ ਸੁਣਨ ਦੇ ਵਿੱਚ ਆ ਕਿ ਰਾਤ ਨੂੰ ਬੰਦ ਕਰ ਦਿੱਤੀ ਜਾਂਦੀ ਹੈ, ਇਸ ਵਜ੍ਹਾ ਤੋਂ ਕਿ ਉੱਥੇ ਡਕੈਤੀਆਂ, ਚੋਰੀਆਂ, ਵਾਰਦਾਤਾਂ ਜਿਹੜੀਆਂ ਹੁੰਦੀਆਂ ਨੇ, ਲੋਕ ਆਰਾਮ ਨਾਲ ਉੱਤੇ ਚੜ੍ਹ ਜਾਂਦੇ ਨੇ, ਕਿਉਂਕਿ ਉਹਨਾਂ ਸਾਰੀਆਂ ਸੇਫਟੀਆਂ ਉੱਥੇ ਤੋੜ ਦਿੱਤੀਆਂ ਨੇ। ਕਈ ਪਿੰਡਾਂ 'ਚ, ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਜਾਲੀ ਕੋਈ ਨਹੀਂ ਗੀ। ਤੋੜ ਤੱਕ ਕਿੰਨੇ ਕਿਲੋਮੀਟਰਾਂ ਤੱਕ, 10-10, 15-15, 20-20 ਕਿਲੋਮੀਟਰ ਤੱਕ ਇਹ ਜਾਲੀ ਹੀ ਕੋਈ ਨਹੀਂ। ਲੋਕ ਪੱਟ ਕੇ ਲੈ ਗਏ ਨੇ। ਮੈਂ ਆਪ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਕਈ ਲੋਕਾਂ ਨੇ ਘਰਾਂ ਦੀਆਂ ਛੱਤਾਂ 'ਤੇ ਇਹਦੇ ਕਬੂਤਰਾਂ ਦੇ ਖੁੱਡੇ ਬਣਾਏ ਹੋਏ ਨੇ। ਔਰ ਕਈ ਲੋਕਾਂ ਨੇ ਜਿਹੜੇ ਪੌਦੇ ਲਾਏ ਹੁੰਦੇ ਨੇ ਡੇਰਿਆਂ 'ਤੇ, ਘਰਾਂ ਦੇ ਬਾਹਰ ਜਾਂ ਸੱਜੇ ਖੱਬੇ ਗਲੀ ਬਾਜ਼ਾਰ ਦੇ ਵਿੱਚ, ਬੱਕਰੀਆਂ ਤੋਂ ਬਚਾਉਣ ਵਾਸਤੇ ਇਹਨਾਂ ਦੀ ਵਾੜ ਕੀਤੀ ਹੋਈ ਹੈ। ਕੋਈ ਨਾ ਕੋਈ ਇਹਨੂੰ ਉੱਥੇ ਬਣਾਇਆ ਹੋਇਆ। ਔਰ ਕਈ ਲੋਕਾਂ ਨੇ ਇਹਨੂੰ ਕਬਾੜੀਆਂ ਨੂੰ ਵੇਚ ਕੇ ਪਾਊਡਰ ਨਸ਼ਈ ਜਿਹੜੇ ਹੁੰਦੇ ਨੇ ਉਹਨਾਂ ਨੇ ਪੀ ਲਿਆ। ਗੱਲ ਇਹ ਨਾ ਕਿ ਨੁਕਸਾਨ ਇਹਦੇ ਵਿੱਚ ਸਾਡਾ ਹੀ ਆ। ਅਸੀਂ ਹਮੇਸ਼ਾ ਸਰਕਾਰਾਂ ਨੂੰ ਕੋਸਦੇ ਰਹਿੰਦੇ ਹਾਂ, ਸਰਕਾਰਾਂ ਨੂੰ ਕਹਿੰਦੇ ਰਹਿੰਦੇ ਹਾਂ ਕਿ ਸਰਕਾਰ ਨੇ ਆਹ ਨਹੀਂ ਕੀਤਾ, ਗੌਰਮੈਂਟ ਨੇ ਆਹ ਨਹੀਂ ਕੀਤਾ, ਇੰਝ ਨਹੀਂ ਹੋਇਆ। ਪਰ ਅਸੀਂ ਕੀ ਕਰਦੇ ਹਾਂ? ਉਹ ਕਹਿੰਦੇ ਹੁੰਦੇ ਨੇ ਕਿ ਜੈਸੀ ਲਾਠੀ ਵੈਸੀ ਭੈਂਸ, ਵੀ ਜਿੱਦਾਂ ਦੀ ਸਰਕਾਰ ਉੱਦਾਂ ਦੇ ਅਸੀਂ, ਜਿੱਦਾਂ ਦੇ ਅਸੀਂ ਉੱਦਾਂ ਦੀ ਸਰਕਾਰ। ਗੱਲ ਇਹ ਨਾ ਕਿ ਸਾਡਾ ਵਿਰਸਾ, ਸਾਡੀ ਵਿਰਾਸਤ ਹੈ, ਮੁਲਕ ਸਾਡੇ ਪਿਓ ਦਾਦਿਆਂ ਦਾ। ਇਹ ਸਾਡਾ ਮੁਲਕ ਹੈ ਔਰ ਸਾਡਾ ਹੀ ਟੈਕਸ, ਸਾਡਾ ਹੀ ਪੈਸਾ ਲੱਗ ਕੇ ਸੜਕਾਂ, ਇਹ ਬਿਲਡਿੰਗਾਂ, ਇਹ ਸਭ ਕੁਝ ਬਣਿਆ ਹੋਇਆ। ਔਰ ਅਸੀਂ ਖੁਦ ਹੀ ਇਹਦਾ ਨੁਕਸਾਨ ਆਪਣੇ ਹੱਥੀਂ ਕਰਦੇ ਪਏ। ਤੇ ਅਸੀਂ ਇਹਦੇ ਤੋਂ ਸਫ਼ਰ ਵੀ ਕਰਨਾ, ਕੱਲ੍ਹ ਨੂੰ ਉਹ ਵੱਖਰਾ ਸਾਡਾ ਨੁਕਸਾਨ ਹੋਣਾ। ਹੁਣ ਪਿਛਲੇ ਡੰਗਾਂ ਦੀ ਗੱਲ ਹੈ, ਤੁਸੀਂ ਆਹ ਵੇਖ ਸਕਦੇ ਹੋ ਤਾਰਾਂ ਖੰਭੇ 'ਤੇ ਚੋਰ ਇਹ ਕੱਟ ਕੇ ਲੈ ਗਿਆ ਸੀ। ਭਲਾ ਵੀ ਹੁਣ ਇਹ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਨੇ ਇਹਨਾਂ ਨੂੰ ਕੱਟ ਕੇ ਲੈ ਗਿਆ। ਵਾਪਡਾ ਅਲੱਗ ਪਰੇਸ਼ਾਨ, ਇਲਾਕੇ ਵਾਲੇ ਬਿਜਲੀ ਬੰਦ ਉਹ ਅਲੱਗ ਪਰੇਸ਼ਾਨ। ਮਤਲਬ ਕੀ ਯਾਰ, ਅਸੀਂ ਆਪ ਨਹੀਂ ਸੁਧਰ ਰਹੇ, ਸਰਕਾਰਾਂ ਨੂੰ ਕਹਿ ਰਹੇ ਹਾਂ ਕਿ ਸਾਡੀ ਸਰਕਾਰ ਜਿਹੜੀ ਆ ਸੁਧਰੀ ਹੋਈ ਹੋਵੇ। ਵੀ ਸਰਕਾਰ ਦੇ ਵਿੱਚ ਗਏ ਹੋਏ ਬੰਦੇ ਵੀ ਤਾਂ ਸਾਡੇ ਵਿੱਚੋਂ ਹੀ ਗਏ ਨੇ ਨਾ। ਤੇ ਜਦੋਂ ਅਸੀਂ ਆਪ ਹੀ ਨਹੀਂ ਠੀਕ, ਫਿਰ ਸਰਕਾਰ ਕਿੱਦਾਂ ਠੀਕ ਹੋਊਗੀ?
ਸੋ ਗੱਲ ਕਰਨ ਦਾ ਮਕਸਦ ਇਹ ਹੈ ਕਿ ਮੈਂ ਸਿਕਿਉਰਿਟੀ ਥੋੜ੍ਹੀ ਜਿਹੀ ਟਾਈਟ ਕਰਨ ਦੀ ਗੱਲ ਕਰੂੰਗਾ। ਗੌਰਮੈਂਟ ਨੂੰ ਕਹੂੰਗਾ ਕਿ ਥੋੜ੍ਹੀ ਜਿਹੀ ਸਿਕਿਉਰਿਟੀ ਮੋਟਰਵੇ 'ਤੇ ਵੀ ਟਾਈਟ ਕਰੋ। ਜਿਹੜੇ ਜਾਲੀਆਂ ਤੋੜ ਕੇ ਬੱਕਰੀਆਂ ਚਰਾਉਂਦੇ ਨਾ ਵਿੱਚ, ਮੱਝਾਂ ਵਾੜਦੇ ਆ ਵਿੱਚ, ਹੈ ਨਾ, ਇਹਨਾਂ ਨੂੰ ਕੋਈ ਫਾਈਨ, ਕੋਈ ਦਬਕਾ ਸ਼ਬਕਾ ਨਹੀਂ ਹੋਣਾ ਚਾਹੀਦਾ। ਘੱਟੋ ਘੱਟ 6 ਮਹੀਨਿਆਂ ਦਾ ਨਾ ਮਾਲ ਜ਼ਬਤ ਹੋਵੇ, ਡੰਗਰ ਇਹਨਾਂ ਦੇ ਅੰਦਰ ਵੱਜੇ ਹੋਣ ਥਾਣੇ ਦੇ ਵਿੱਚ, ਛਿੱਤਰ ਇਹਨਾਂ ਨੂੰ ਖੜਕਦੇ ਹੋਣ ਉੱਥੇ ਡੇਲੀ, ਫਿਰ ਜਾ ਕੇ ਹਟਣ ਜਿਹੜੀਆਂ ਜਾਲੀਆਂ ਤੋੜਦੇ ਆ। ਸੋ ਮਿਹਰਬਾਨੀ ਆ ਤੁਹਾਡੇ ਸਾਰਿਆਂ ਅੱਗੇ ਭਰਾਓ ਕਿ ਯਾਰ ਜੇ ਕੋਈ ਆਪਣੇ ਕੋਲ ਸਰਕਾਰੀ ਇਮਲਾਕ ਹੈਗੇ ਆ ਨਾ, ਤੇ ਉਹਨਾਂ ਦੇ ਜੇ ਕੋਈ ਬਣੀਆਂ ਹੋਈਆਂ ਚੀਜ਼ਾਂ, ਪਹਿਲੀ ਗੱਲ ਤਾਂ ਇਹ ਕਿ ਅਸੀਂ ਬਣਾ ਹੀ ਨਹੀਂ ਸਕੇ ਅੱਜ ਤੱਕ। ਸਾਰਾ ਕੁਝ ਗੋਰਿਆਂ ਦਿੱਤਾ ਹੋਇਆ, ਅਸੀਂ ਉਹਦੇ 'ਤੇ ਹੀ ਚੱਲਦੇ ਪਏ। ਅਤੇ ਜੇ ਟਾਵਾਂ ਟਿੱਲਾ, ਕੋਈ ਟਾਵੀਂ ਟਿੱਲੀ ਸ਼ੈ ਅਸੀਂ ਬਣਾਈ ਆ, ਅਤੇ ਮਿਹਰਬਾਨੀ ਕਰਕੇ ਯਾਰ ਉਹਦੀ ਹਿਫਾਜ਼ਤ ਕਰੋ। ਉਹ ਤੁਹਾਡੇ ਹੀ ਕੰਮ ਆਉਣੀ ਆ। ਸਰਕਾਰਾਂ ਨੇ ਤਾਂ ਹੈਲੀਕਾਪਟਰਾਂ 'ਤੇ ਵੀ ਲੰਘ ਜਾਣਾ, ਅਤੇ ਸੜਕਾਂ, ਇਹ ਬਿਲਡਿੰਗਾਂ, ਇਹ ਇਮਾਰਤਾਂ, ਇਹ ਰੋਡ, ਇਹ ਸਾਡੇ ਹੀ ਕੰਮ ਆਉਣੇ ਆ, ਹਸਪਤਾਲ, ਸਾਰਾ ਕੁਛ, ਹੈ ਨਾ।